ਮੁਲਕੀ ਲੈਵਲ ਤੇ ਜਿਹੜੇ ਇੰਤਖਾਬਾਤ ਹੋਣ ਜਾ ਰਹੇ ਆ 8 ਫਰਵਰੀ ਨੂੰ ਸਾਡੇ ਸ਼ਹਿਰ ਫੈਸਲਾਬਾਦ ਦੀ ਸਿਆਸਤ ਦੇ ਵੱਡੇ 6 ਖਾਨਦਾਨ ਜਿਨ੍ਹਾਂ ਨੇ ਮੁਲਕ ਦੀ ਖਿਦਮਤ ਕੀਤੀ, ਸਾਡੇ ਸੋਹਣੇ ਸ਼ਹਿਰ ਫੈਸਲਾਬਾਦ ਦੀ ਖਿਦਮਤ ਕੀਤੀ, ਅੱਜ ਉਹ ਇਲੈਕਸ਼ਨ ਤੋਂ ਬਾਹਰ ਕਿਉਂ ਨੇ? ਐਡੀ ਸਿਆਸਤ ਤੋਂ ਬੇਰੁਖੀ ਆਖਰ ਕਿਉਂ ਹੋ ਗਈ? ਜੋ ਸ਼ਹਿਰ ਦੇ ਕਿਸੇ ਵੀ ਹਲਕੇ ਦੇ ਵਿੱਚੋਂ ਟਿਕਟ ਦੇ ਦਿਓ, ਬਾਵਕਾਰ ਸਿਆਸਤਦਾਨ ਉਹਨਾਂ ਦੇ ਵਿੱਚ ਨੇ ਜਿਹੜੇ ਬਿਲਾ ਮੁਕਾਬਲੇ ਜਿੱਤ ਜਾਂਦੇ ਸੀ। ਚੌਰੀ ਨਜ਼ੀਰ ਅਹਿਮਦ ਮਰਹੂਮ ਮੀਆਂ ਅਮਜਦ ਯਾਸੀਨ ਕਮੋਕਾ ਫੈਮਿਲੀ, ਅਨਵਰ ਬਲੋਚ ਖਾਨਦਾਨ, ਰਾਣਾ ਜ਼ਾਹਦ ਤਸੀਫ ਖਾਨਦਾਨ ਤੇ ਰਾਜਾ ਨਾਦਰ ਪਰਵੇਜ਼ ਫੈਮਿਲੀ ਦੀ 2024 ਦੇ ਇਲੈਕਸ਼ਨ ਦੇ ਵਿੱਚ ਇਹਨਾਂ ਵੱਲੋਂ ਕਿਨਾਰਾਕਸ਼ੀ ਜਿਹੜੀ ਕੀਤੀ ਗਈ ਆ, ਇਹ ਇੱਕ ਬਹੁਤ ਵੱਡਾ ਫੈਸਲਾਬਾਦ ਦੀ ਔਰ ਮੁਲਕੀ ਸਿਆਸਤ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ। अस्सलाम वालेकुम जी। पहले तो सारे नवां साल मुबारक होवे। ते राती तुसीं कोहिनूर दे विच वेखिया ही होना वा, बड़ा मज़ेदार रहा नवां साल दे मार 4:30 पुलिस ने नਵੇਂ साल ਦੀਆਂ ਖੁਸ਼ੀਆਂ ਜਿਹੜੀਆਂ ਸੀ ਨਾ ਉਹ ਲਾ ਕੇ ਉੱਥੇ ਵਾੜ ਦਿੱਤੀਆਂ, ਜਿਹੜਾ ਮੈਂ ਇੱਥੇ ਨਾਂ ਨਹੀਂ ਲੈਣਾ। ਚਲੋ ਖੈਰ, ਨਵੇਂ ਸਾਲ ਦੇ ਵਿੱਚ ਪਹਿਲੀ ਖਬਰ ਤੁਹਾਨੂੰ ਜਿਹੜੀ ਆ ਨਾ ਇੱਕ ਅੱਛੀ ਸੁਣਾ ਦਿੰਨੇ ਆ। ਇਲੈਕਸ਼ਨ ਦੀ ਗਹਿਮਾ ਗਹਿਮੀ ਆ ਤੇ ਮੁਲਕੀ ਲੈਵਲ ਤੇ ਜਿਹੜੇ ਇੰਤਖਾਬਾਤ ਹੋਣ ਜਾ ਰਹੇ ਆ 8 ਫਰਵਰੀ ਨੂੰ, ਮੈਂ ਕਹਾਂਗਾ ਕਿ ਉਹਨਾਂ ਦੇ ਉੱਪਰ ਅੱਜ ਇੱਕ ਸਵਾਲੀਆ ਨਿਸ਼ਾਨ ਵਾਲੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਵਾਂ ਕਿ ਸਵਾਲੀਆ ਨਿਸ਼ਾਨ ਕਿਉਂ ਲੱਗ ਗਿਆ। ਸਾਡੇ ਸ਼ਹਿਰ ਫੈਸਲਾਬਾਦ ਦੀ ਸਿਆਸਤ ਦੇ ਵੱਡੇ 6 ਖਾਨਦਾਨ ਇਲੈਕਸ਼ਨ 'ਚ ਹਿੱਸਾ ਹੀ ਨਹੀਂ ਲੈ ਰਹੇ, ਜਿਨ੍ਹਾਂ ਨੇ ਮੁਲਕੀ ਸਿਆਸਤ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ। ਕੋਈ ਵਜ਼ੀਰ ਰਿਹਾ, ਕੋਈ ਮਸ਼ੀਰ ਰਿਹਾ, ਕੋਈ ਜ਼ਿਲ੍ਹੀ ਨਾਜ਼ਮ ਰਿਹਾ, ਕੋਈ ਵੱਡੇ ਵੱਡੇ ਅਹੁਦਿਆਂ 'ਤੇ ਰਹੇ, ਵਜ਼ੀਰੇ ਦਾਖਲਾ ਵਰਗੇ ਅਹੁਦਿਆਂ 'ਤੇ ਵੀ ਰਹਿ ਕੇ ਅੱਜ ਉਹ ਸਿਆਸਤ ਤੋਂ ਆਊਟ ਹੋ ਗਏ ਨੇ। ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਜ਼ਰੂਰ। ਵੱਡੇ ਖਾਨਦਾਨ ਨੇ ਜਿਨ੍ਹਾਂ ਨੇ ਮੁਲਕ ਦੀ ਖਿਦਮਤ ਕੀਤੀ, ਸਾਡੇ ਸੋਹਣੇ ਸ਼ਹਿਰ ਫੈਸਲਾਬਾਦ ਦੀ ਖਿਦਮਤ ਕੀਤੀ, ਅੱਜ ਉਹ ਇਲੈਕਸ਼ਨ ਤੋਂ ਬਾਹਰ ਕਿਉਂ ਨੇ? ਇਹ ਇੱਕ ਅਹਿਮ ਖਬਰ ਆ ਜਿਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਲਿਹਾਜ਼ਾ ਮੈਂ ਉਹਨਾਂ ਖਾਨਦਾਨਾਂ ਨੂੰ ਵੀ ਕਹਾਂਗਾ ਤੇ ਉਹਨਾਂ ਦੇ ਵੋਟਰ ਸਪੋਰਟਰਾਂ ਨੂੰ ਵੀ ਕਹਾਂਗਾ, ਐਡੀ ਸਿਆਸਤ ਤੋਂ ਬੇਰੁਖੀ ਆਖਰ ਕਿਉਂ ਹੋ ਗਈ? ਤੁਹਾਡੀਆਂ ਖਿਦਮਾਤ ਜਿਹੜੀਆਂ ਨੇ ਉਹ ਫੈਸਲਾਬਾਦ ਵਾਸਤੇ ਤੇ ਮੁਲਕ ਵਾਸਤੇ ਬਹੁਤ ਸਾਰੀਆਂ ਨੇ ਔਰ ਅਸੀਂ ਖੁਆਇਸ਼ ਰੱਖਦੇ ਹਾਂ ਕਿ ਆਇੰਦਾ ਵੀ ਮੁਲਕੀ ਲੈਵਲ ਤੇ ਤੁਹਾਡੀਆਂ ਖਿਦਮਾਤ ਹੋਣੀਆਂ ਚਾਹੀਦੀਆਂ ਵਾ। ਤੇ ਅੱਜ ਮੈਂ ਉਹ 6 ਜਿਹੜੇ ਖਾਨਦਾਨ ਨੇ ਉਹਨਾਂ ਦੀ ਖਿਦਮਾਤ ਨੂੰ ਖਰਾਜੇ ਤਹਿਸੀਨ ਪੇਸ਼ ਕਰਦਿਆਂ ਹੋਇਆਂ ਕੱਲੀ ਕੱਲੀ ਉਹਨਾਂ ਦੀ ਖੂਬੀ ਦੱਸਾਂਗਾ ਤੇ ਕਿਦੋਂ ਕਿਦੋਂ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਰਹੇ ਔਰ ਇਦਾਂ ਦੇ ਵੀ ਜਿਹੜੇ ਬਾਵਕਾਰ ਸਿਆਸਤਦਾਨ ਉਹਨਾਂ ਦੇ ਵਿੱਚ ਨੇ ਜਿਹੜੇ ਬਿਲਾ ਮੁਕਾਬਲੇ ਜਿੱਤ ਜਾਂਦੇ ਸੀ। ਜੋ ਸ਼ਹਿਰ ਦੇ ਕਿਸੇ ਵੀ ਹਲਕੇ ਦੇ ਵਿੱਚੋਂ ਟਿਕਟ ਦੇ ਦਿਓ, ਇੱਕ ਤਾਂ ਹੁੰਦਾ ਨਾ ਕਿ ਇੱਕ ਹਲਕੇ ਤੇ ਜੰਮ ਕੇ ਬਹਿ ਜਾਣਾ, ਅਸੀਂ ਇੱਥੋਂ ਇਲੈਕਸ਼ਨ ਲੜਾਂਗੇ ਤੇ ਜਿੱਤਾਂਗੇ। ਉਹ ਨਹੀਂ ਭਾਈਓ, ਜਿੱਥੋਂ ਵੀ ਇਲੈਕਸ਼ਨ ਲੜਾ ਦਿਓ, 101 'ਚ ਲੜਾ ਦਿਓ, 102 'ਚ ਲੜਾ ਦਿਓ, 95 96 97 98 ਭਾਵੇਂ ਸ਼ਹਿਰੋਂ ਬਾਹਰ ਵੀ ਕਿਤੇ ਜਾ ਕੇ ਲੜਾ ਦਿਓ, ਉਹ ਇਲੈਕਸ਼ਨ ਜਿੱਤ ਜਾਂਦੇ ਸੀਗੇ। ਤੇ ਅੱਜ ਉਹ ਸਿਆਸਤ ਦੇ ਵਿੱਚ ਹੈ ਹੀ ਨਹੀਂ, ਕਾਗਜ਼ ਹੀ ਨਹੀਂ ਲਏ, ਜਮ੍ਹਾਂ ਹੀ ਨਹੀਂ ਕਰਵਾਏ। ਚਲੋ ਹੁਣ ਉਹਨਾਂ ਨੂੰ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ, ਉਹਨਾਂ ਦੀ ਕੱਲੀ ਕੱਲੀ ਖੂਬੀ ਤੁਹਾਨੂੰ ਗਿਣਾਉਂਦੇ ਹਾਂ। ਅੱਛਾ, ਚੌਰੀ ਨਜ਼ੀਰ ਅਹਿਮਦ ਮਰਹੂਮ ਦੇ ਖਾਨਦਾਨ ਤੇ ਗੱਲ ਕਰਦੇ ਹਾਂ ਜੀ। ਚੌਰੀ ਜ਼ਾਹਾ ਨਜ਼ੀਰ ਇਹ ਜ਼ਿਲ੍ਹੀ ਨਾਜ਼ਮ ਰਹਿ ਚੁੱਕੇ ਨੇ, ਬਿਲਾ ਮੁਕਾਬਲਾ ਵੀ ਜਿੱਤਦੇ ਰਹੇ ਨੇ। ਉਸ ਤੋਂ ਬਾਅਦ ਆਸਮ ਨਜ਼ੀਰ ਉਹ ਬੰਦਾ ਵਾ ਜਿਹਨੂੰ ਕਿਸੇ ਵੀ ਹਲਕੇ ਦੇ ਵਿੱਚੋਂ ਟਿਕਟ ਮਿਲ ਜਾਵੇ, ਨਾ ਮਿਲੇ, ਆਜ਼ਾਦ ਖਲੋ ਜਾਵੇ, ਇਹ ਵੀ ਜਿੱਤ ਜਾਂਦਾ। ਉਸ ਤੋਂ ਬਾਅਦ ਆ ਗਏ ਜੀ ਸ਼ਾਹ ਨਜ਼ੀਰ, ਇਹਨਾਂ ਦੇ ਵੀ ਕੌਮੀ ਤੇ ਲੋਕਲ ਸਿਆਸਤ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ ਹੋਇਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਜਾ ਕੇ ਇਹਨਾਂ ਨੇ ਇੰਨੇ ਵੋਟ ਲਏ ਆ ਜਿੱਥੋਂ ਆਮ ਬੰਦਾ ਜਾ ਕੇ ਸੋਚ ਵੀ ਨਹੀਂ ਸਕਦਾ। ਨਾ ਸਿਰਫ ਮੁਲਕੀ ਲੈਵਲ ਤੇ ਬਲਕਿ ਇੰਟਰਨੈਸ਼ਨਲ ਲੈਵਲ ਤੇ ਫੈਸਲਾਬਾਦ ਦਾ ਤੇ ਮੁਲਕ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਸ਼ਾਹ ਨਜ਼ੀਰ ਦਾ ਇੱਕ ਅਹਿਮ ਹੱਥ ਹੈਗਾ ਵਾ ਸਿਆਸਤ ਦੇ ਅੰਦਰ ਰਹਿੰਦੇ ਆਇਆ। ਲੇਕਿਨ ਇਸ ਖਾਨਦਾਨ ਦਾ ਹੁਣ ਸਿਆਸਤ ਤੋਂ ਅਚਾਨਕ ਆਊਟ ਹੋ ਜਾਣਾ ਸਾਡੇ ਸ਼ਹਿਰ ਵਾਸਤੇ ਇੱਕ ਲਮਹਾ ਫਿਕਰੀਆ ਹੈਗਾ। ਦੂਸਰੇ ਨੰਬਰ ਤੇ ਅਸੀਂ ਗੱਲ ਕਰਾਂਗੇ ਜੀ ਮੀਆਂ ਅਮਜਦ ਯਾਸੀਨ। ਮੀਆਂ ਅਮਜਦ ਯਾਸੀਨ ਦਾ ਉਹ ਘਰਾਣਾ ਵਾ ਜਿਹੜਾ ਹਰ ਦੌਰ ਦੇ ਵਿੱਚ ਮੁਲਕੀ ਔਰ ਲੋਕਲ ਸਿਆਸਤ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਦਾ ਰਿਹਾ। ਮੈਨੂੰ ਯਾਦ ਆ ਜਦੋਂ ਵੀ ਵੱਡੇ ਮੀਆਂ ਸਾਹਿਬ ਕਿਤੇ ਫੈਸਲਾਬਾਦ ਆਉਂਦੇ ਹੁੰਦੇ ਸੀਗੇ ਤੇ ਮੀਆਂ ਅਮਜਦ ਯਾਸੀਨ ਦੇ ਘਰ ਨਾ ਜਾਣੇ ਹੁੰਦਾ ਹੀ ਨਹੀਂ ਸੀਗਾ, ਇਰਦ ਗਿਰਦ ਘੁੰਮਦਾ ਹੁੰਦਾ ਸੀਗਾ ਇਹਨਾਂ ਦਾ ਖਾਨਦਾਨ ਵੀ ਸਾਡੀ ਫੈਸਲਾਬਾਦ ਦੀ ਸਿਆਸਤ ਦੇ। ਲੇਕਿਨ ਐਰਕੀ ਮੀਆਂ ਅਮਜਦ ਯਾਸੀਨ ਦਾ ਘਰ ਵੀ ਜਿਹੜਾ ਸਿਆਸਤ ਤੋਂ ਬਾਹਰ ਨਜ਼ਰ ਆ ਰਿਹਾ। ਇਹਨਾਂ ਦੀ ਬੇਗਮ ਰਿਫਤ ਯਾਸੀਨ ਉਹ ਵੀ MNA ਮੁੰਤਖਬ ਹੋਈ। ਇਹਨਾਂ ਦਾ ਚਾਚਾ ਮੀਆਂ ਅਤਾ ਜਿਹੜਾ ਵਾ ਉਹ ਵੀ MNA ਮੁੰਤਖਬ ਹੋਇਆ। ਇਹਨਾਂ ਦੀ ਬੇਟੀ UC ਚੇਅਰਮੈਨ ਮੁੰਤਖਬ ਹੋਈ। ਇੰਨੇ ਨੇ ਵੱਡੇ ਨਾਮ ਅਚਾਨਕ ਸਿਆਸਤ ਤੋਂ ਆਊਟ ਹੋ ਗਏ ਨੇ। ਅੱਗੇ ਅਸੀਂ ਗੱਲ ਕਰਾਂਗੇ ਜੀ ਕਮੋਕਾ ਫੈਮਿਲੀ। ਫੈਜ਼ੁੱਲਾ ਕਮੋਕਾ ਫੈਮਿਲੀ ਵੀ ਇੱਕ ਸ਼ਹਿਰ ਦੇ ਵਿੱਚ ਵੱਡਾ ਨਾਮ ਸੀਗਾ। ਇਹਨਾਂ ਨੇ ਆਪਣੇ ਇਰਦ ਗਿਰਦ ਜਿੰਨੀ ਵੀ ਇਲਾਕਾਈ ਸਿਆਸਤ ਸੀ ਉਹਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ। ਜਦੋਂ ਵੀ ਕਿਤੇ ਬਲਦਿਆਤੀ ਇਲੈਕਸ਼ਨ ਹੁੰਦੇ ਸੀ 7 ਤੋਂ 8 UC ਦੇ ਚੇਅਰਮੈਨ ਕਮੋਕਾ ਬਰਾਦਰੀ ਦੇ ਹੁੰਦੇ ਸੀ।
ਅੱਜ ਸਾਡੇ ਸ਼ਹਿਰ ਵਾਸਤੇ ਲਮਹਾ ਫਿਕਰੀਆ ਵਾ ਕਿ ਕਮੋਕਾ ਫੈਮਿਲੀ ਦਾ ਕੋਈ ਉਮੀਦਵਾਰ ਸਾਹਮਣੇ ਨਹੀਂ ਆਇਆ। ਫੈਜ਼ੁੱਲਾ ਕਮੋਕਾ ਪਾਕਿਸਤਾਨ ਪੀਪਲਸ ਪਾਰਟੀ ਦੇ ਪਲੇਟਫਾਰਮ ਤੋਂ ਪਹਿਲੀ ਦਫਾ ਐਮਪੀਏ ਮੁੰਤਖਬ ਹੋਇਆ। ਉਸ ਤੋਂ ਬਾਅਦ ਪਾਕਿਸਤਾਨ ਤਹਿਰੀਕ ਇਨਸਾਫ ਦੇ ਟਿਕਟ ਦੇ ਉੱਤੇ ਐਮਐਨਏ ਮੁੰਤਖਬ ਹੋਇਆ। ਐਰਕੀ ਇਸ ਖਾਨਦਾਨ ਨੇ ਵੀ ਸਿਆਸਤ ਨੂੰ ਖੈਰਾਬਾਦ ਕਹਿ ਦਿੱਤਾ। ਹੁਣ ਅਸੀਂ ਗੱਲ ਕਰਾਂਗੇ ਰਾਜਾ ਨਾਦਰ ਪਰਵੇਜ਼ ਫੈਮਿਲੀ ਦੀ। ਇਸ ਫੈਮਿਲੀ ਦੇ ਵਿੱਚੋਂ ਵੀ ਕਿਸੇ ਬੰਦੇ ਨੇ ਕਾਗਜ਼ ਜਮ੍ਹਾਂ ਨਹੀਂ ਕਰਵਾਏ। ਇਸ ਫੈਮਿਲੀ ਦੇ ਵਿੱਚੋਂ ਤਿੰਨ ਵਜ਼ੀਰ ਜਿਹੜੇ ਉਹ ਰਹਿ ਚੁੱਕੇ ਨੇ। ਵਜ਼ੀਰ ਦਾਖਲਾ ਰਹੇ ਨੇ, ਵਜ਼ੀਰ ਤਵਾਨਾਈ ਰਹੇ ਨੇ, ਵਜ਼ੀਰ ਮੌਸਲਾਤ ਰਹੇ ਨੇ, ਲੇਕਿਨ 3 ਵਾਰੀ ਵਜ਼ੀਰ ਬਣ ਕੇ ਵੀ 2024 ਦੇ ਇਲੈਕਸ਼ਨ ਦੇ ਵਿੱਚੋਂ ਇਸ ਜਿਹੜਾ ਖਾਨਦਾਨ ਆ ਉਹ ਸਾਨੂੰ ਗਾਇਬ ਨਜ਼ਰ ਆਇਆ। ਅੱਛਾ, ਅਸੀਂ ਹੁਣ ਗੱਲ ਕਰਾਂਗੇ ਜੀ ਅਨਵਰ ਬਲੋਚ ਖਾਨਦਾਨ ਦੀ। ਅਨਵਰ ਬਲੋਚ ਖਾਨਦਾਨ ਨੇ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ। ਜਦੋਂ ਵੀ ਫੈਸਲਾਬਾਦ ਦੀ ਕੋਈ ਸਿਆਸਤ ਦਾ ਨਾਮ ਆਉਂਦਾ ਸੀਗਾ ਤੇ ਅਨਵਰ ਬਲੋਚ ਦੀ ਕੋਠੀ ਬਹੁਤ ਮਸ਼ਹੂਰ ਹੁੰਦੀ ਸੀਗੀ। ਜਿੰਨੀਆਂ ਵੀ ਇਕੱਠ ਹੋਣੇ, ਜਿੰਨੇ ਵੀ ਉੱਥੇ ਪੰਚਾਇਤਾਂ ਹੋਣੀਆਂ, ਸਾਰੀਆਂ ਅਨਵਰ ਬਲੋਚ ਦੀ ਕੋਠੀ ਤੇ ਹੋਣੀਆਂ। ਲੇਕਿਨ ਇਸ ਖਾਨਦਾਨ ਦਾ ਵੀ ਐਰਕੀ ਸਿਆਸਤ ਤੋਂ ਅਲੱਗ ਹੋਣਾ ਲਮਹਾ ਫਿਕਰੀਆ ਵਾ। ਭੱਟੋ ਦੇ ਦੌਰ ਤੋਂ ਲੈ ਕੇ 2018 ਤੱਕ ਇਹ ਖਾਨਦਾਨ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਇਆ। ਉਸ ਤੋਂ ਬਾਅਦ ਇਹਨਾਂ ਦੇ ਬੇਟੇ ਆ ਗਏ ਡਾਕਟਰ ਇਮਤਿਆਜ਼ ਬਲੋਚ ਸਾਹਿਬ। ਉਹਨਾਂ ਨੇ ਹੁਣ ਤੱਕ ਸਿਆਸਤ ਦੇ ਵਿੱਚ ਹਿੱਸਾ ਲਿਆ, ਲੇਕਿਨ 2024 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਵੀ ਬਾਈਕਾਟ ਹੀ ਨਜ਼ਰ ਆਇਆ ਸਾਨੂੰ। ਅੱਛਾ ਜੀ, ਹੁਣ 6ਵੇਂ ਖਾਨਦਾਨ ਤੇ ਆਉਂਦੇ ਹਾਂ ਤੇ ਆਖਰੀ ਖਾਨਦਾਨ ਤੇ ਹੈ ਜੀ ਰਾਣਾ ਜ਼ਾਹਦ ਤਸੀਫ ਖਾਨਦਾਨ। ਹੁਣ ਇਹਨਾਂ ਦਾ ਨਾਮ ਵੀ ਸਾਡੇ ਫੈਸਲਾਬਾਦ ਦੇ ਬੱਚੇ ਤੋਂ ਵੱਡੇ ਤੋਂ ਲੈ ਕੇ ਹਰ ਬੰਦੇ ਨੂੰ ਯਾਦ ਹੋਏਗਾ ਕਿ ਜੜ੍ਹਾਂ ਵਾਲੇ ਰੋਡ ਤੇ ਇਹਨਾਂ ਦੀ ਵੀ ਇੱਕ ਅਹਿਮ ਬੈਠਕ ਹੁੰਦੀ ਸੀ। ਜਿਹਦਾ ਵੀ ਸਿਆਸਤ ਦਾ ਕੋਈ ਮਰਕਜ਼ ਹੁੰਦਾ ਸੀਗਾ ਤੇ ਜੜ੍ਹਾਂ ਵਾਲੇ ਰੋਡ ਤੇ ਇਹਨਾਂ ਦੀ ਬੈਠਕ ਹੁੰਦੀ ਸੀ। ਹੁਣ ਤੱਕ ਜਿੰਨੇ ਵੀ ਇਲੈਕਸ਼ਨ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੇ ਆ, ਉਹਨਾਂ ਦੇ ਵਿੱਚ ਇਸ ਖਾਨਦਾਨ ਨੇ ਹਿੱਸਾ ਲਿਆ। ਕਦੀ ਐਮਐਨਏ ਮੁੰਤਖਬ ਹੋਏ, ਕਦੀ ਐਮਪੀਏ ਮੁੰਤਖਬ ਹੋਏ, ਕਦੀ ਜ਼ਿਲ੍ਹਾ ਨਾਜ਼ਮ ਮੁੰਤਖਬ ਹੁੰਦੇ ਰਹੇ ਔਰ ਅੱਛੇ ਖਾਸੇ ਵੋਟਾਂ ਦੇ ਨਾਲ ਹੁੰਦੇ ਰਹੇ, ਵਜ਼ੀਰ ਵੀ ਬਣਦੇ ਰਹੇ। ਲੇਕਿਨ ਇਸ ਖਾਨਦਾਨ ਨੇ ਐਰਕੀ ਕਾਗਜ਼ ਵੀ ਜਮ੍ਹਾਂ ਕਰਵਾ ਦਿੱਤੇ, ਲੇਕਿਨ ਫਿਰ ਜਾ ਕੇ ਵਾਪਸ ਲੈ ਲਏ। ਹੁਣ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੇਗਾ ਕਿ ਇਹ 6 ਵੱਡੇ ਫੈਸਲਾਬਾਦ ਦੇ ਜਿਹੜੇ ਸਿਆਸੀ ਖਾਨਦਾਨ ਨੇ ਇਹ ਇਲੈਕਸ਼ਨ ਤੋਂ ਕਿਉਂ ਪਿੱਛੇ ਹਟ ਗਏ ਨੇ। ਇਹ 6 ਉਹ ਖਾਨਦਾਨ ਨੇ ਜਿਹੜੇ ਆਵਾਮ ਦੇ ਨਾਲ ਮੁਹੱਬਤ ਰੱਖਦੇ ਨੇ, ਆਵਾਮ ਦਾ ਦਰਦ ਰੱਖਦੇ ਨੇ, ਆਵਾਮ ਦੇ ਅੰਦਰ ਘੁਲੇ ਮਿਲੇ ਹੋਏ ਸੀਗੇ, ਆਵਾਮ ਇਹਨਾਂ ਨੂੰ ਜਾਣਦੀ ਸੀ, ਬਹੁਤ ਮਕਬੂਲ ਖਾਨਦਾਨ ਸੀਗੇ। ਲੇਕਿਨ 2024 ਦੇ ਇਲੈਕਸ਼ਨ ਦੇ ਵਿੱਚ ਇਹਨਾਂ ਵੱਲੋਂ ਕਿਨਾਰਾਕਸ਼ੀ ਜਿਹੜੀ ਕੀਤੀ ਗਈ ਆ, ਇਹ ਇੱਕ ਬਹੁਤ ਵੱਡਾ ਫੈਸਲਾਬਾਦ ਦੀ ਔਰ ਮੁਲਕੀ ਸਿਆਸਤ ਦੇ ਉੱਤੇ ਜਿਹੜਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਤੇ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੇਗਾ ਕਿ ਇਹਨਾਂ 6 ਖਾਨਦਾਨਾਂ ਦੀ ਪੁਰਅਸਰਾਰ ਖਾਮੋਸ਼ੀ ਜਿਹੜੀ ਆ ਇਹ ਕਿਸ ਪਾਸੇ ਜਾ ਰਹੀ ਆ। ਬਹੁਤ ਸ਼ੁਕਰੀਆ।